ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਨੂ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਪੰਥ ਦੀ ਮਹਾਨ ਸ਼ਖਸੀਅਤ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਡਾਕਟਰ ਸਾਹਿਬ ਵੈਲਕਮ ਟੂ ਅਵਰ ਸ਼ੋ। ਥੈਂਕ ਯੂ। ਹਾਂ ਡਾਕਟਰ ਸਾਹਿਬ, ਅੱਜ 7 ਅਗਸਤ 2013 23 ਸਾਵਣ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਤੇ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਸਾਡੇ ਦਰਸ਼ਕਾਂ ਵੱਲੋਂ ਆਈਆਂ ਪਿਆਰ ਭਰੀਆਂ ਈਮੇਲਸ, ਫੋਨ ਮੈਸੇजेस, ਟੈਕਸਟ ਮੈਸੇजेस, ਟਵਿੱਟਰ ਮੈਸੇजेस, ਫੇਸਬੁੱਕ ਮੈਸੇजेस ਨਾਲ ਕਰਦੇ ਹਾਂ। ਸਾਡੀ ਪਹਿਲੀ ਈਮੇਲ ਸਰੀ ਕੈਨੇਡਾ ਤੋਂ ਵੀਰ ਅਬਿਰ ਸਿੰਘ ਜੀ ਦੀ ਆਈ ਹੈ। ਇਹ ਲਿਖਦੇ ਹਨ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੇ ਨਾਲ ਸਰਦਾਰ ਜਸਵੰਤ ਸਿੰਘ ਖਾਲੜਾ ਵੱਲੋਂ ਅਣਪਛਾਤੀਆਂ ਲਾਸ਼ਾਂ ਸੰਬੰਧੀ ਕੀਤੀ ਗਈ ਪੜਤਾਲ ਸੰਬੰਧੀ ਗੱਲ ਕਰਨੀ ਚਾਹੁੰਦਾ ਹਾਂ। ਮੇਰਾ ਸਵਾਲ ਹੈ ਕਿ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਨੂੰ ਕਿਉਂ ਗੈਰ ਕਾਨੂੰਨੀ ਕਾਰਵਾਈਆਂ ਲਈ ਇਸਤੇਮਾਲ ਕੀਤਾ ਜਾਂਦਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਅੰਮ੍ਰਿਤਸਰ ਦੇ ਹਿੰਦੂ ਵੀ ਸਿੱਖ ਨਸਲਕੁਸ਼ੀ ਕਰਵਾਉਣ ਵਿੱਚ ਹਿੱਸੇਦਾਰ ਸਨ? ਪਿਛਲੇ ਕੱਲ੍ਹ ਹੀ ਮੈਂ ਅੱਡ-ਅੱਡ ਪਿੰਡਾਂ ਦੀਆਂ ਲਾਇਬ੍ਰੇਰੀਆਂ ਵਿੱਚ ਪੁਸਤਕਾਂ ਭੇਜਣ ਸੰਬੰਧੀ ਈਮੇਲ ਭੇਜੀ ਹੈ। ਮੈਂ ਇਹ ਲਿਸਟ ਬਹੁਤ ਸਾਰੀਆਂ ਸਿੱਖ ਸ਼ਖਸੀਅਤਾਂ ਨਾਲ ਸਾਂਝੀ ਕੀਤੀ ਹੈ। ਕਿਸੇ ਨੇ ਵੀ ਵਾਪਸ ਕਾਲ ਨਹੀਂ ਕੀਤੀ ਅਤੇ ਨਾ ਹੀ ਕਿਤਾਬਾਂ ਦੀ ਚੋਣ ਵਿੱਚ ਸਾਡੀ ਮਦਦ ਕੀਤੀ। ਸਾਰੇ ਸਿਰਫ ਸਸਤੀ ਸ਼ੋਹਰਤ ਚਾਹੁੰਦੇ ਹਨ। ਇਹ ਵੇਖ ਕੇ ਦੁੱਖ ਹੁੰਦਾ ਹੈ। ਤੁਸੀਂ ਸਾਡਾ ਇਹ ਵਿਊ ਜ਼ਰੂਰ ਸ਼ੇਅਰ ਕਰਨਾ। ਹਾਂਜੀ ਡਾਕਟਰ ਸਾਹਿਬ। ਸਭ ਤੋਂ ਪਹਿਲਾਂ ਤਾਂ ਵੀਰ ਅਬੈ ਸਿੰਘ ਜੀ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਸਰੀ ਕੈਨੇਡਾ ਤੋਂ ਲਿਖਿਆ ਜੀ। ਉਹਨਾਂ ਦੀ ਲਿਖਤ ਵਿੱਚ ਦੋ ਨੁਕਤੇ ਨੇ। ਪਹਿਲਾਂ ਤਾਂ ਉਹਨਾਂ ਨੇ ਇਹ ਸਵਾਲ ਕੀਤਾ ਹੈ ਕਿ ਸਰ ਜਸਵੰਤ ਸਿੰਘ ਖਾਲੜਾ ਜਿਨ੍ਹਾਂ ਨੇ 2500 ਦੇ ਕਰੀਬ ਅਣਪਛਾਤੀਆਂ ਲਾਸ਼ਾਂ ਨੂੰ ਪਛਾਣ ਦਿੱਤੀ, ਜਿਨ੍ਹਾਂ ਮੁੱਖ ਸ਼ਮਸ਼ਾਨ ਘਾਟਾਂ 'ਚ 3 ਸ਼ਮਸ਼ਾਨ ਘਾਟਾਂ 'ਚੋਂ ਉਹਨਾਂ ਨੇ ਲੱਕੜ ਦੇ ਰਿਕਾਰਡ ਦੇ ਆਧਾਰ ਦੇ ਉੱਤੇ ਇਹ ਖੋਜ ਕੀਤੀ, ਉਹਨਾਂ ਦੇ ਵਿੱਚ ਪ੍ਰਮੁੱਖ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਵੀ ਸੀ ਜੀ। ਸੋ ਉਸ ਤੋਂ ਇਹਨਾਂ ਨੇ ਵੀਰ ਅਬੈ ਸਿੰਘ ਜੀ ਨੇ ਇਹ ਕਨਕਲੂਜਨ ਕੱਢਿਆ ਹੈ ਕਿ ਇਹ ਦੁਰਗਿਆਣਾ ਮੰਦਿਰ ਸ਼ਮਸ਼ਾਨ ਘਾਟ ਦਾ ਮਤਲਬ ਇਹ ਹੈ ਕਿ ਸ਼ਾਇਦ ਇਹ ਅੰਮ੍ਰਿਤਸਰ ਦੇ ਜਿਹੜੇ ਹਿੰਦੂ ਨੇ ਉਹਨਾਂ ਨੇ ਵੀ ਕੋਈ ਸਾਜ਼ਿਸ਼ ਕੀਤੀ ਪੁਲਿਸ ਨਾਲ ਮਿਲ ਕੇ ਔਰ ਉਸ ਸ਼ਮਸ਼ਾਨ ਘਾਟ ਦੇ ਵਿੱਚ ਉਹਨਾਂ ਲਾਸ਼ਾਂ ਦਾ ਸੰਸਕਾਰ ਕੀਤਾ ਗਿਆ ਜੀ। ਦੇਖੋ ਇਹ ਗੱਲ ਠੀਕ ਨਹੀਂ ਹੈ। ਪਹਿਲਾਂ ਤਾਂ ਸਾਨੂੰ ਦੇਖਣਾ ਪਏਗਾ ਵੀ ਦੁਰਗਿਆਣਾ ਮੰਦਿਰ ਪਹਿਲਾਂ ਬਣਿਆ ਜਾਂ ਸ਼ਮਸ਼ਾਨ ਘਾਟ ਉੱਥੇ ਪਹਿਲਾਂ ਸੀ। ਜੀ ਜੀ। ਕਿਉਂਕਿ ਸ਼ਮਸ਼ਾਨ ਘਾਟ ਆਮ ਤੌਰ 'ਤੇ ਜਦੋਂ ਵੀ ਪੁਰਾਣੇ ਸ਼ਹਿਰਾਂ ਦੀ ਜਿਹੜੇ ਵਾਲਡ ਸਿਟੀਜ਼ ਵੀ ਹੁੰਦੇ ਸੀ ਉਹਨਾਂ ਦੇ ਵਿੱਚ ਸ਼ਹਿਰੋਂ ਬਾਹਰ ਹੁੰਦੇ ਸੀ ਜੀ। ਸੋ ਦੁਰਗਿਆਣਾ ਮੰਦਿਰ ਦਾ ਵੀ ਇਤਿਹਾਸ ਜਿਹੜਾ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਹਿੰਦੂ ਜਾਂ ਭਾਰਤ ਦੇ ਹਿੰਦੂ ਕਿਵੇਂ ਉਹਨਾਂ ਨੇ ਹਮੇਸ਼ਾ ਹੀ ਹਰਿਮੰਦਰ ਸਾਹਿਬ ਦੀ ਅਹਿਮੀਅਤ ਨੂੰ ਘਟਾਉਣ ਦਾ ਯਤਨ ਕੀਤਾ ਹੈ ਔਰ ਹਰ ਗੱਲ ਸਿੱਖਾਂ ਦੀ ਜਿਹੜੀ ਹੈ ਉਸ ਚਲਦੀ ਦੇ ਵਿੱਚ ਰੋੜਾ ਟਿਕਾਉਣ ਦਾ ਯਤਨ ਕੀਤਾ ਜੀ। ਔਰ ਇਸ ਦਾ ਪਿਛੋਕੜ ਇਹ ਹੈ ਕਿ 1849 ਦੇ ਵਿੱਚ ਜਦੋਂ ਪੰਜਾਬ ਅੰਗਰੇਜ਼ਾਂ ਨੇ ਚਾਲਸਾਜ਼ੀ ਨਾਲ ਜਾਲਸਾਜ਼ੀ ਨਾਲ ਆਪਣੇ ਕੰਟਰੋਲ 'ਚ ਕਰ ਲਿਆ ਜੀ, ਸਿੱਖਾਂ ਦੇ ਵਿੱਚ ਇੱਕ ਬੜੀ ਡੀਮੋਰਲਾਈਜੇਸ਼ਨ ਆਈ। ਇੱਕ ਪਾਸੇ ਜਿਹੜੇ ਨੇ ਅੰਗਰੇਜ਼ਾਂ ਦੇ ਪਾਦਰੀ ਪਹੁੰਚ ਗਏ ਲੋਕਾਂ ਨੂੰ ਈਸਾਈ ਬਣਾਉਣ ਲਈ, ਮਹਾਰਾਜਾ ਪਟਿਆਲਾ ਤੇ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾਇਆ, ਕਪੂਰਥਲੇ ਵਾਲਿਆਂ ਨੂੰ ਬਣਾ ਲਿਆ ਜੀ। ਦੂਜੇ ਪਾਸੇ ਆਰੀਆ ਸਮਾਜੀ ਪਹੁੰਚ ਗਏ। ਦਿਆਨੰਦ ਜਿਹੜਾ ਹੈ ਉਹ 15-20 ਸਾਲ ਬਾਅਦ ਉਹਨੇ ਪੰਜਾਬ 'ਚ ਆ ਕੇ ਆਰੀਆ ਸਮਾਜ ਜਿਹੜਾ ਕਿ ਗੁਰੂ ਸਾਹਿਬਾਨ ਦੀ ਨਿੰਦਾ ਹੈ ਔਰ ਵੈਦਿਕ ਧਰਮ ਦੀ ਗੱਲ। ਤੀਸਰਾ ਜਿਹੜਾ ਸਨਾਤਨ ਧਰਮ ਹੈ, ਕਿਉਂਕਿ ਆਰੀਆ ਸਮਾਜੀ ਤਾਂ ਬੁੱਤ ਪ੍ਰਸਤ ਨਹੀਂ ਨੇ, ਮੂਰਤੀ ਪੂਜਾ ਨਹੀਂ ਕਰਦੇ ਜੀ। ਸਨਾਤਨ ਧਰਮ ਦਾ ਆਧਾਰ ਹੀ ਮੂਰਤੀ ਪੂਜਾ ਹੈ। ਸੋ ਉਹ ਇਸ ਕਿਸਮ ਦਾ ਕਮਜ਼ੋਰੀ ਦਾ ਸਮਾਂ ਸੀ। ਸਿੱਖਾਂ ਦੇ ਵਿੱਚ ਇੰਨਾ ਕੁ ਢਹਿੰਦੀ ਕਲਾ ਦਾ ਮਾਹੌਲ ਬਣਿਆ ਹੋਇਆ ਸੀ ਕਿ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਪੰਡਤਾਂ ਨੇ ਲਿਆ ਕੇ ਮੂਰਤੀਆਂ ਰੱਖ ਦਿੱਤੀਆਂ ਜੀ। ਕੋਈ ਰਾਮਚੰਦਰ ਦੀ, ਕੋਈ ਕ੍ਰਿਸ਼ਨ ਦੀ, ਉੱਥੇ ਕਥਾ ਵੀ ਹੋਣ ਲੱਗ ਗਈ, ਕਦੇ ਰਮਾਇਣ ਦੀ ਹੋ ਰਹੀ ਹੈ, ਕਦੇ ਦੂਜੇ। ਔਰ ਉਹ ਮੂਰਤੀਆਂ ਕਿਉਂਕਿ ਜ਼ਾਹਰ ਹੈ ਵੀ ਅੰਗਰੇਜ਼ਾਂ ਨੇ ਗੁਰਦੁਆਰਿਆਂ ਦਾ ਕੰਟਰੋਲ ਵੀ ਮਹੰਤਾਂ ਨੂੰ ਦੇ ਦਿੱਤਾ ਜੀ। ਜਿਹੜੇ ਮਹੰਤ ਨਿਰਮਲੇ, ਉਦਾਸੀ ਇਸ ਕਿਸਮ ਦੇ ਉਹ ਬਹੁਤੇ ਉਹਨਾਂ 'ਚੋਂ ਹਿੰਦੂਆਈਜ਼ ਸੀ, ਹਿੰਦੂ ਪ੍ਰੈਕਟਿਸਿਸ ਸੀਗੀਆਂ ਜੀ। ਸੋ ਉਹਨਾਂ ਨੇ ਵੀ ਐਨਕਰੇਜ ਕੀਤਾ ਤੇ ਇਹ ਚੱਲਦਾ ਰਿਹਾ ਸਿਲਸਿਲਾ। ਬੇਸ਼ੱਕ ਸਿੰਘ ਸਭਾ ਮੂਵਮੈਂਟ ਵੀ ਚੱਲੀ ਪੰਜਾਬ ਦੇ ਵਿੱਚ, ਅੰਮ੍ਰਿਤਸਰ ਤੋਂ ਸ਼ੁਰੂ ਹੋਈ ਲਾਹੌਰ 'ਚ, ਲੇਕਿਨ ਹਰਿਮੰਦਰ ਸਾਹਿਬ ਦੀਆਂ ਪਰਿਕਰਮਾ 'ਚੋਂ ਮੂਰਤੀਆਂ ਚੁੱਕੀਆਂ ਨਹੀਂ ਗਈਆਂ ਜੀ। ਇਹ 20ਵੀਂ ਸਦੀ ਦੀ ਬਿਗਨਿੰਗ 'ਚ ਆ ਕੇ ਜਿਹੜਾ ਫੇਰ ਫਾਈਨਲੀ ਜਦੋਂ ਚੀਫ ਖਾਲਸਾ ਦੀਵਾਨ ਹੋਂਦ 'ਚ ਆਇਆ, ਅੰਗਰੇਜ਼ਾਂ ਦੀ ਥੋੜ੍ਹੀ ਬਹੁਤ ਹਮਦਰਦੀ ਵੀ ਹੋਈ ਕਿ ਵੀ ਇਹ ਸਿੱਖ ਜਿਹੜੇ ਨੇ ਇਹਨਾਂ ਦੇ ਨਾਲ ਜ਼ਿਆਦਤੀ ਹੋ ਰਹੀ ਹੈ ਧਾਰਮਿਕ ਆਧਾਰ 'ਤੇ। ਮੈਕਾਲਫ ਵਰਗੇ ਜਿਹੜੇ ਅੰਗਰੇਜ਼ ਕਮਿਸ਼ਨਰ ਸੀ ਉਸ ਵੇਲੇ ਛੱਡ ਕੇ ਸਿੱਖੀ ਦੀ ਹਿਸਟਰੀ ਔਰ ਗੁਰਬਾਣੀ ਰਿਸਰਚ ਦੇ ਵਿੱਚ ਆਏ ਜੀ। ਤੇ ਫਿਰ ਇਹ ਮੂਰਤੀਆਂ ਉਸ ਵੇਲੇ ਦੇ ਸਰਬਰਾਹ ਨੇ ਉੱਥੋਂ ਚੁਕਾਈਆਂ। ਜਿਹੜੀਆਂ ਮੂਰਤੀਆਂ ਚੁੱਕੀਆਂ ਗਈਆਂ ਹਿੰਦੂ ਸ਼ਹਿਰ ਦੇ ਇਕੱਠੇ ਹੋ ਕੇ ਆ ਗਏ ਕਿ ਜੀ ਇਹ ਤਾਂ ਸਾਡਾ ਵੀ ਬਰਾਬਰ ਦਾ ਹੱਕ ਹੈ ਜੀ। ਅਸੀਂ ਜਿਹੜਾ
ਸਾਨੂੰ ਇਹ ਰਹਿਣ ਦਿਓ ਇੱਥੇ, ਅੱਧਾ ਸਾਨੂੰ ਦੇ ਦਿਓ, ਜਾਂ ਇਸ ਕਿਸਮ ਦਾ। ਜੀ ਉਦੋਂ ਇਹਨਾਂ ਨੇ ਫਿਰ ਮਦਨ ਮੋਹਨ ਮਾਲਵੀਆ, ਜਿਹਨੂੰ ਅਜੇ ਵੀ ਕਈ ਸਿੱਖ ਸਿਰ ਤੇ ਚੁੱਕਿਆ ਹੁੰਦਾ ਹੈ ਕਿ ਜੀ ਉਹਨੇ ਕਿਹਾ ਸੀ ਕਿ ਆਪਣਾ ਇੱਕ ਮੁੰਡਾ ਸਿੱਖ ਬਣਾ ਦਿਓ, ਔਰ ਬੜਾ ਇਹ ਮਦਨ ਮੋਹਨ ਮਾਲਵੀਆ ਨੇ ਬਹੁਤ ਸਾਰੀ ਫੰਡਿੰਗ ਕੀਤੀ, ਹੋਰ ਵੀ ਬਿਰਲਿਆਂ ਤੋਂ ਦੂਜਿਆਂ ਤੋਂ ਲਈ ਹੋਏਗੀ। ਜੀ ਤੇ ਦੁਰਗਿਆਣਾ ਮੰਦਿਰ ਜਿਹੜਾ ਹੈ ਇਹ ਜ਼ਿੱਦ ਕੇ ਕਿ ਵੀ ਅਸੀਂ ਹਰਮੰਦਰ ਸਾਹਿਬ ਦੇ ਬਰਾਬਰ ਉਸ ਕਿਸਮ ਦੀ ਸ਼ਕਲ, ਇਸ ਲਈ ਦੁਰਗਿਆਣਾ ਮੰਦਿਰ ਦਾ ਸਾਰਾ ਸਟਰਕਚਰ ਜਿਹੜਾ ਹੈ ਉਹ ਹਰਮੰਦਰ ਸਾਹਿਬ ਵਰਗਾ। ਜੀ ਸੋ ਸ਼ਹਿਰ ਤਾਂ ਵਾਲਡ ਸਿਟੀ ਸੀ, ਉੱਥੇ ਤਾਂ ਗਲੀ ਨਾਲ ਗਲੀ ਜੁੜੀ ਹੋਈ ਹੈ ਔਰ ਘਰ ਨਾਲ ਘਰ ਜੁੜਿਆ ਹੋਇਆ, ਉੱਥੇ ਤਾਂ ਮੰਦਿਰ ਬਣਨਾ ਨਹੀਂ ਸੀ। ਜੀ ਸੋ ਜਿਹੜੀ ਇਹ ਥਾਂ ਸੀ ਬਾਹਰ, ਸ਼ਮਸ਼ਾਨ ਘਾਟ ਬਾਹਰ ਸੀ, ਇੱਥੇ ਇਹਨਾਂ ਨੇ ਦੁਰਗਿਆਣਾ ਮੰਦਿਰ ਬਿਲਕੁਲ ਹਰਮੰਦਰ ਸਾਹਿਬ ਦੀ ਸ਼ੇਪ ਦਾ ਬਣਾਇਆ। ਜੀ ਔਰ ਜਿਹੜੀਆਂ ਮੂਰਤੀਆਂ ਉੱਥੋਂ ਚੁਕਾਈਆਂ ਗਈਆਂ ਸੀ ਉਹ ਦੁਰਗਿਆਣਾ ਮੰਦਿਰ ਦੇ ਵਿੱਚ ਇੰਸਟਾਲ ਕੀਤੀਆਂ। ਜੀ ਔਰ ਇਹ ਵੱਖਰੀ ਗੱਲ ਹੈ ਕਿ ਵੀ ਈਵਨ ਰਜਨੀਸ਼ ਵਰਗਾ ਬੰਦਾ ਜਿਹੜਾ ਆਪਣੇ ਤੌਰ ਤੇ ਇੱਕ ਡੀਜਨਰੇਟ ਵੀ ਸੀ, ਜੀ ਉਹਨੇ ਵੀ ਕਿਤੇ ਇਸ ਗੱਲ ਦੇ ਉੱਤੇ ਇਹ ਟਿੱਪਣੀ ਕੀਤੀ ਹਿੰਦੂਆਂ ਦੇ। ਉਸਨੇ ਕਿਹਾ ਕਿ ਵੀ ਦੁਰਗਿਆਨਾ तो बना ली है हरमंदर साहिब की तरह, उसकी शक्लो सूरत, पर गुरु रामदास कहाँ से लाओगे। जी ਅੱਜ ਵੀ ਜਾ ਕੇ ਦੇਖੋ ਦੁਰਗਿਆਣਾ ਮੰਦਿਰ ਵਿਠਾਂ ਹੀ ਹੁੰਦੀਆਂ ਸਾਰੀਆਂ, ਉਹਨਾਂ ਦੇ ਪੂਰਾ ਸੰਗਮਰਮਰ ਲਾਇਆ ਹੋਇਆ, ਪੂਰੀ ਡਰਾਮੇਬਾਜ਼ੀ, ਜੀ ਪੂਰੀ ਨਕਲ ਵਰਗੀ ਜਿਵੇਂ ਨਕਲਚੀ ਕਰਦੇ ਨੇ ਇਵੇਂ ਕੀਤੀ ਹੋਈ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਨਾਲ ਜਿਹੜਾ ਉਹਨਾਂ ਦਾ ਮੂਲ ਸਵਾਲ ਸੀ, ਸ਼ਮਸ਼ਾਨ ਘਾਟ ਦੁਰਗਿਆਣਾ ਮੰਦਿਰ 'ਚ ਪੁਲਿਸ ਵੱਲੋਂ ਲਾਸ਼ਾਂ, ਕਿਉਂਕਿ ਉਹ ਪਬਲਿਕ ਸ਼ਮਸ਼ਾਨ ਘਾਟ ਹੈ ਜੀ ਔਰ ਜਿੰਨੇ ਉਸ ਇਲਾਕੇ ਦੇ ਪੁਤਲੀਕਾਰ ਇਸਲਾਮਾਬਾਦ, ਕਿਉਂਕਿ ਮੈਂ ਉਸ ਏਰੀਆ 'ਚ ਮੇਰਾ ਕਾਫੀ ਆਣ ਜਾਣ ਵੀ ਰਿਹਾ ਹੈ, ਵਾਕਫੀਅਤ ਵੀ ਹੈ, ਜੀ ਤੇ ਮੈਨੂੰ ਪਤਾ ਹੈ ਵੀ ਉਹ ਸਾਰਾ ਹੀ ਜਿਹੜਾ ਹੈ ਉਹ ਸਾਰੇ ਸ਼ਹਿਰੀ ਬਿਨਾਂ ਧਰਮ ਦੇ ਵਿਤਕਰੇ ਦੇ ਉਸ ਨੂੰ ਇਸਤੇਮਾਲ ਕਰਦੇ ਰਹੇ। ਪਰ ਕਿਉਂਕਿ ਜ਼ਿਆਦਾ ਕਿਲਿੰਗਸ ਜਿਹੜੀਆਂ ਨੇ ਉਹ ਅੰਮ੍ਰਿਤਸਰ ਜ਼ਿਲ੍ਹੇ 'ਚ ਹੋਈਆਂ, ਔਰ ਅੰਮ੍ਰਿਤਸਰ ਜ਼ਿਲ੍ਹੇ 'ਚ ਵੀ ਪੁਲਿਸ ਨੂੰ ਫਿਰ ਉਹੀ ਸੂਟ ਕਰਦਾ ਹੋਏਗਾ ਜਿੱਥੇ ਉਹਨਾਂ ਨੇ ਆਪਣਾ ਵੱਧ ਤੋਂ ਵੱਧ ਅਣਪਛਾਤੀ, ਜਾਂ ਤਰਨਤਾਰਨ ਦਾ ਸੀ ਸ਼ਮਸ਼ਾਨ ਘਾਟ। ਜੀ ਸੋ ਅਸੀਂ ਸਮਝਦੇ ਹਾਂ ਵੀ ਇਹਦੇ 'ਚ ਕੋਈ ਹਿੰਦੂ ਸ਼ਹਿਰੀਆਂ ਦੀ ਸਾਜ਼ਿਸ਼ ਨਹੀਂ ਹੈ, ਔਰ ਜਿਵੇਂ ਕਹਿੰਦੇ ਨੇ ਵੀ ਲੈਟ ਵੀ ਬੀ ਫੇਅਰ ਵਿਦ them, ਕਿ ਵੀ ਅਦਰਵਾਈਜ਼ ਉਹਨਾਂ ਨੇ ਮਾਰ ਦਿੱਤੇ ਮੁੰਡੇ, ਨਸਲਕੁਸ਼ੀ ਕੀਤੀ, ਉਹਦੇ ਲਈ ਤਾਂ ਸਾਰਿਆਂ ਨੇ ਰੀਜੋਇਸਿੰਗ ਕੀਤੀ ਹੈ, ਉਹ ਤਾਂ ਪਿੰਡਾਂ ਵਾਲਿਆਂ ਦੇ ਸ਼ਹੀਦੀ ਦੇ ਉੱਤੇ ਜੂਨ 84 ਦੇ ਹਮਲੇ ਵੇਲੇ, ਲੇਕਿਨ ਇਹਦੇ 'ਚ ਕੋਈ ਸਾਜ਼ਿਸ਼ ਉਹਨਾਂ ਦੀ ਨਹੀਂ ਹੈ। ਦੂਸਰੀ ਗੱਲ ਜਿਹੜੀ ਉਹਨਾਂ ਨੇ ਇਹ ਕਹੀ ਵੀ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜਾ ਪਿੰਡਾਂ ਦੀਆਂ ਲਾਇਬ੍ਰੇਰੀਆਂ ਨੂੰ ਕਿਤਾਬਾਂ ਭੇਜਣ ਦਾ ਕੋਈ ਪ੍ਰੋਜੈਕਟ ਉਹਨਾਂ ਨੇ ਆਪਣੇ ਹੱਥ 'ਚ ਲਿਆ ਹੈ, ਔਰ ਉਹਨਾਂ ਨੇ ਕਿਹਾ ਵੀ ਕਿਤਾਬਾਂ ਦੀ ਲਿਸਟ ਜਿਹੜੀ ਹੈ ਅਸੀਂ ਅੱਡ-ਅੱਡ ਸ਼ਖਸੀਅਤਾਂ ਨੂੰ ਭੇਜੀ, ਪਰ ਕਿਸੇ ਨੇ ਵੀ ਉਹਨਾਂ ਨੇ ਕਿ ਭਾਈ ਦੱਸੋ ਇਹਨਾਂ 'ਚੋਂ ਕਿਹੜੀਆਂ ਠੀਕ ਨੇ ਕਿਹੜੀਆਂ ਨਹੀਂ, ਪਰ ਕਿਸੇ ਨੇ ਰਿਸਪੌਂਡ ਨਹੀਂ ਕੀਤਾ। ਔਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਵੀ 2-3 ਦਿਨ ਪਹਿਲਾਂ ਭੇਜੀ ਹੈ। ਮੈਂ ਵੀਰ ਅਵੈਧ ਸਿੰਘ ਨੂੰ ਦੱਸਣਾ ਚਾਹੁੰਦਾ ਵੀ ਮੈਨੂੰ ਕੋਈ ਮਿਲੀ ਨਹੀਂ ਹੈ ਈਮੇਲ ਜੀ, ਹਾਲਾਂਕਿ ਸਾਡੇ ਹੋਰ ਪੱਖੋਂ ਵੀ ਕਈ ਪਾਸੇ ਹੀ ਰੁਝੇਵੇਂ ਨੇ, ਪਰ ਸਾਨੂੰ ਜ਼ਰੂਰ ਭੇਜਣ, ਔਰ ਅਸੀਂ ਹੋ ਸਕਦਾ ਇਮੀਡੀਏਟਲੀ ਤਾਂ ਨਾ ਉਹਨਾਂ ਤੇ ਕੋਈ ਐਕਟ ਕਰ ਸਕੀਏ, ਪਰ ਸਮੇਂ ਦੇ ਨਾਲ ਥੋੜਾ ਸਮਾਂ ਲਾ ਕੇ ਅਸੀਂ ਜ਼ਰੂਰ ਉਸ ਨੂੰ ਸਿਫਟ ਕਰਾਂਗੇ, ਔਰ ਉਹਨਾਂ 'ਚ ਜਿਹੜੀਆਂ ਵੀ ਲੋੜੀਂਦੀਆਂ ਅਸੀਂ ਸਮਝਦੇ ਹਾਂ ਜੀ ਨੇ ਪੁਸਤਕਾਂ ਉਹ ਰਿਕਮੈਂਡ ਵੀ ਕਰਾਂਗੇ। ਤੇ ਵੀਰ ਅਵੈਧ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਟੋਰਾਂਟੋ ਤੋਂ ਵੀਰ ਬਲਕਾਰ ਸਿੰਘ ਜੀ ਦੀ ਹੈ। ਇਹ ਲਿਖਦੇ ਹਨ, ਪਿਆਰੇ ਡਾਕਟਰ ਅਮਰਜੀਤ ਸਿੰਘ ਜੀ, ਤੁਹਾਨੂੰ ਮੈਂ ਇਹ ਮੈਸੇਜ ਕਾਫੀ ਪਛੜ ਕੇ ਲਿਖ ਰਿਹਾ ਹਾਂ, ਜਿਸ ਦੀ ਮੈਂ ਮਾਫੀ ਚਾਹੁੰਦਾ ਹਾਂ। ਮੈਨੂੰ ਤੁਹਾਡੇ ਮਾਤਾ ਜੀ ਦੇ ਵਿਛੋੜੇ ਸੰਬੰਧੀ ਪਤਾ ਲੱਗਾ, ਮੈਨੂੰ ਹਾਰਦਿਕ ਦੁੱਖ ਹੋਇਆ। ਕਿਰਪਾ ਕਰਕੇ ਮੇਰੇ ਵੱਲੋਂ ਅਫਸੋਸ ਦਾ ਇਜ਼ਹਾਰ ਕਬੂਲ ਕਰਨਾ। ਜੀ ਡਾਕਟਰ ਸਾਹਿਬ। ਵੀਰ ਬਲਕਾਰ ਸਿੰਘ ਜੀ ਜਿਹੜੇ ਆਪ ਜਿਨ੍ਹਾਂ ਨੇ ਬੜਾ ਸਫ਼ਰ ਕੀਤਾ ਹੈ ਇੰਡੀਅਨ ਇੰਟਰੋਗੇਸ਼ਨ ਸੈਂਟਰ ਮਾਲ ਮੰਡੀ ਅੰਮ੍ਰਿਤਸਰ 'ਚ, ਜੀ ਕੈਨੇਡੀਅਨ ਸਿਟੀਜ਼ਨ ਨੇ, ਔਰ ਉਸ ਵੇਲੇ ਜਦੋਂ ਇਹਨਾਂ ਨੂੰ ਫੜ ਕੇ ਟੌਰਚਰ ਕੀਤਾ ਗਿਆ, ਇਹ ਬੜਾ ਵੱਡਾ ਇੰਟਰਨੈਸ਼ਨਲ ਕੇਸ ਬਣਿਆ। ਜੀ ਕੈਨੇਡੀਅਨ ਸਿਟੀਜ਼ਨ ਸਨ, ਕੈਨੇਡੀਅਨ ਗਵਰਨਮੈਂਟ ਇਨਵੋਲਵ ਹੋਈ, ਔਰ ਬੜੀ ਮੁਸ਼ਕਲ ਦੇ ਨਾਲ ਜਿਹੜਾ ਉਹਨਾਂ ਦੀ ਰਿਹਾਈ ਪੋਸੀਬਲ ਹੋਈ, ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਹਨੂੰ ਫਿਰ ਇੱਕ ਪ੍ਰੈਸਟੀਜ ਦਾ ਇਸ਼ੂ ਬਣਾ ਲਿਆ ਸੀ। ਜੀ ਔਰ ਇਹਨਾਂ ਨੇ ਫਿਰ ਹਿਊਮਨ ਰਾਈਟਸ ਤੇ ਅਲੱਗ-ਅਲੱਗ ਫੋਰਮਸ ਤੇ ਜਾ ਕੇ ਹਿਊਮਨ ਰਾਈਟਸ ਕਮਿਸ਼ਨ ਦੇ ਸਾਹਮਣੇ, ਡਿਫਰੈਂਟ ਕਮੇਟੀਜ਼ ਦੇ ਸਾਹਮਣੇ ਟੈਸਟੀਫਾਈ ਵੀ ਕੀਤਾ, ਔਰ ਬੜੇ ਪਿਆਰੇ ਸੱਜਣ ਨੇ। ਹੁਣ ਵੀ ਕੋਈ ਆਰਾਮ ਨਾਲ ਨਹੀਂ ਬੈਠੇ, ਇਹਨਾਂ ਨੇ ਲਗਾਤਾਰਤਾ ਦੇ ਨਾਲ ਖਾਲਿਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨੂੰ ਅੱਗੇ ਤੋਰਨ ਦੇ ਲਈ ਜੋ ਵੀ ਯਤਨ ਹੁੰਦੇ ਨੇ ਉਹ ਕਰਦੇ ਨੇ। ਜੀ ਤੇ ਹੁਣ ਵੀ ਆਉਣ ਵਾਲੇ ਦਿਨਾਂ 'ਚ ਮੇਰੇ ਕੋਲ ਡਿਟੇਲਸ ਇਸ ਵੇਲੇ ਨਹੀਂ ਨੇ, ਪਰ ਸ਼ਾਇਦ ਜਿਹੜਾ 15 ਅਗਸਤ ਨਾਲ ਸੰਬੰਧਿਤ ਟੋਰਾਂਟੋ ਦੇ ਵਿੱਚ ਜਿਹੜੇ ਆਜ਼ਾਦੀ ਦਿਵਸ ਸਮਾਗਮ ਇੰਡੀਅਨਸ ਵੱਲੋਂ ਕੀਤੇ ਜਾਂਦੇ ਨੇ, ਜੀ ਉਹ ਜਿਹੜਾ 9 ਜਾਂ 10 ਅਗਸਤ ਨੂੰ ਇਹਨਾਂ ਨੇ, ਕਿਉਂਕਿ ਉਹਨਾਂ ਦਾ ਫੰਕਸ਼ਨ ਵੀ ਉਦੋਂ ਹੀ ਹੈ, ਜੀ ਤੇ ਇਦੋਂ ਇਹਨਾਂ ਨੇ ਬੜਾ ਵੱਡਾ ਪ੍ਰੋਟੈਸਟ ਰੱਖਿਆ ਹੋਇਆ ਉਹਦੇ 'ਚ ਕਸ਼ਮੀਰੀਆਂ ਦੇ ਨਾਲ ਮਿਲ ਕੇ। ਜੀ ਮਿਸਟਰ ਹਬੀਬ ਯੂਸਫਜ਼ਾਈ, ਉਹਨਾਂ ਦੀ ਵੀ ਈਮੇਲ ਆਈ ਹੈ, ਮੈਂ ਡਿਟੇਲ 'ਚ ਕਿਉਂਕਿ ਲੰਬੀ ਹੈ, ਮੈਂ ਫਿਰ ਪੜਾਂਗਾ ਕਿਸੇ ਨੈਕਸਟ ਪ੍ਰੋਗਰਾਮ। ਜੀ ਉਹਨਾਂ ਨੇ ਵੀ ਅਫਸੋਸ ਦਾ ਇਜ਼ਹਾਰ ਕੀਤਾ ਹੈ। ਸੋ ਅਸੀਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਇਹਨਾਂ ਦੇ।
ਜੀ ਔਰ ਅਸੀਂ ਇਹ ਅਪੀਲ ਵੀ ਕਰਾਂਗੇ ਆਪਣੇ ਦਰਸ਼ਕਾਂ ਨੂੰ, ਖਾਸ ਤੌਰ ਤੇ ਜਿਹੜੇ ਟੋਰਾਂਟੋ ਬੈਲਟਸ ਨੇ, ਜੀ ਕਿ ਉਹ ਇਸ ਪ੍ਰੋਟੈਸਟ ਦੇ ਵਿੱਚ ਜਿਹੜਾ ਕਿ ਉਹਨਾਂ ਨੇ ਆਜ਼ਾਦੀ ਦਿਵਸ, ਅਖੌਤੀ ਆਜ਼ਾਦੀ ਜੀ ਇੰਡੀਆ ਦੀ, ਉਸ ਦੇ ਖਿਲਾਫ ਰੱਖਿਆ ਹੋਇਆ, ਉਹਦੇ ਵਿੱਚ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਾਰਟਿਸਿਪੇਟ ਕਰਨ। ਜੀ ਸਾਡੀ ਅਗਲੀ ਈਮੇਲ ਗ੍ਰੀਸ ਤੋਂ ਆਸ਼ੂ ਕੁਮਾਰ ਜੀ ਦੀ ਹੈ। ਇਹ ਲਿਖਦੇ ਹਨ, ਤੁਸੀਂ ਝਾਂਸੀ ਦੀ ਰਾਣੀ ਦਾ ਮਜ਼ਾਕ ਉਡਾ ਰਹੇ ਹੋ। ਤੁਹਾਡੇ ਸਿੱਖ ਰਿਲੀਜਨ ਵਿੱਚ ਸ਼ਾਇਦ ਕੋਈ ਹੀ ਇੱਦਾਂ ਦਾ ਰਾਜਾ ਜਾਂ ਮਹਾਰਾਜਾ ਹੋਇਆ ਹੋਵੇ ਜੋ ਉਸ ਔਰਤ ਵਾਂਗ ਅੰਗਰੇਜ਼ਾਂ ਨਾਲ ਲੜਿਆ ਹੋਵੇ। ਤੁਸੀਂ ਆਪਣੇ ਧਰਮ ਦਾ ਪ੍ਰਚਾਰ ਜਿਸ ਤਰ੍ਹਾਂ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਆਪਣੇ ਆਪ ਨੂੰ ਬਹਾਦਰ ਦੱਸੋ, ਆਪਣੇ ਮੂੰਹ ਮੀਆਂ ਮਿੱਠੂ ਬਣੋ, ਸਾਨੂੰ ਕੋਈ ਇਤਰਾਜ਼ ਨਹੀਂ। ਪਰ ਮੇਰੀ ਇਹ ਬੇਨਤੀ ਨਹੀਂ, ਇੱਕ ਇੰਡੀਅਨ ਹੋਣ ਦੇ ਨਾਤੇ ਸਲਾਹ ਹੈ ਕਿ ਤੁਸੀਂ ਕਿਸੇ ਵੀ ਗੱਲ ਵਿੱਚ ਸਾਡੇ ਧਰਮ ਦੀ ਗੱਲ ਨਾ ਹੀ ਕਰਿਆ ਕਰੋ, ਕਿਉਂਕਿ ਕਿਸੇ ਬਾਰੇ ਚੰਗਾ ਕਹਿਣ ਦਾ ਤੁਹਾਡੇ ਵਿੱਚ ਹੌਸਲਾ ਹੈ ਨਹੀਂ, ਕਿਸੇ ਨੂੰ ਮਾੜਾ ਕਹਿਣ ਦਾ ਤੁਹਾਨੂੰ ਕੋਈ ਹੱਕ ਨਹੀਂ। ਲਾਸਟ ਟਾਈਮ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਪਹਾੜਾਂ ਵਾਲੀ ਮਾਂ ਦੇ ਨਾਲ ਤੁਸੀਂ ਮੰਦੇ ਲਫ਼ਜ਼ਾਂ ਦਾ ਪ੍ਰਯੋਗ ਕੀਤਾ ਸੀ, ਅਤੇ ਹੁਣ ਤੁਸੀਂ ਝਾਂਸੀ ਦੀ ਰਾਣੀ ਦਾ ਮਜ਼ਾਕ ਉਡਾ ਰਹੇ ਹੋ। ਆਪਣੇ ਧਰਮ ਬਾਰੇ ਜਿੰਨੀਆਂ ਮਰਜ਼ੀ ਕਹਾਣੀਆਂ ਸੁਣਾਓ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਸਾਡੇ ਮਜ਼ਹਬ ਦੇ ਕਿਸੇ ਵੀ ਨਾਇਕ ਜਾਂ ਦੇਵੀ ਦੇਵਤੇ ਦਾ ਨਾਮ ਅਗਰ ਤੁਸੀਂ ਅੱਛੀ ਤਰ੍ਹਾਂ ਨਹੀਂ ਲੈ ਸਕਦੇ ਤਾਂ ਉਸ ਨੂੰ ਮੰਦੇ ਜਾਂ ਹਾਸੇ ਰੂਪ ਵਿੱਚ ਨਾ ਹੀ ਕਰੋ। ਬੇਨਤੀ ਨਹੀਂ, ਮੇਰੀ ਸਲਾਹ ਹੈ। ਯਾਦ ਰੱਖੋ, ਨਾ ਅਸੀਂ ਤੁਹਾਨੂੰ ਜਾਂ ਤੁਹਾਡੇ ਧਰਮ ਨੂੰ ਮਾੜਾ ਕਹਿਣਾ ਅਤੇ ਨਾ ਹੀ ਤੁਹਾਨੂੰ ਇਹ ਹੱਕ ਦੇਣਾ ਸਾਡੇ ਧਰਮ ਬਾਰੇ ਕੁਝ ਵੀ ਬੋਲੋ। ਜੀ ਡਾਕਟਰ ਸਾਹਿਬ। ਦੇਖੋ, ਪਹਿਲੀ ਗੱਲ ਤਾਂ ਬਹੁਤ ਚੰਗੀ ਗੱਲ ਹੈ ਵੀ ਐਤਕੀ ਇਸ ਸੱਜਣ ਨੇ ਆਪਣਾ ਨਾਂ ਦਿੱਤਾ ਹੈ। ਜੀ ਪਿਛਲੀ ਵਾਰ ਇਹਨਾਂ ਨੇ ਇਤਰਾਜ਼ ਤਾਂ ਪਹਾੜਾਂ ਵਾਲੀ ਰਨ ਸ਼ਬਦ ਦੇ ਉੱਤੇ ਬਹੁਤ ਕੀਤਾ ਸੀ, ਪਰ ਨਾਂ ਨਹੀਂ ਸੀ ਲਿਖਿਆ। ਜੀ ਸੋ ਚਲੋ ਇਹ ਵੀ ਪਤਾ ਲੱਗ ਗਿਆ ਕਿ ਆਸ਼ੂ ਇਹਨਾਂ ਦਾ ਨਾਂ ਹੈ ਜੀ ਤੇ ਗ੍ਰੀਸ ਦੇਸ਼ 'ਚ ਰਹਿੰਦੇ ਨੇ। ਜੇ ਇਹਨਾਂ ਦੀ ਗੱਲ ਮੰਨਣੀ ਹੋਏ, ਹਾਲਾਂਕਿ ਹੋ ਸਕਦਾ ਇਹ ਵੀ ਜਾਣਕਾਰੀ ਠੀਕ ਨਾ ਹੋਏ, ਪਰ ਚਲੋ ਆਸ਼ੂ ਜੀ ਨਾਲ ਗੱਲ ਕਰਨਾ ਚੰਗਾ ਲੱਗਦਾ ਹੈ। ਔਰ ਮੇਰਾ ਖਿਆਲ ਹੈ ਵੀ ਉਹਨਾਂ ਨੇ ਇਸ ਵਾਰ ਫੇਰ ਉਹਨਾਂ ਦਾ ਜੇ ਗੁੱਸਾ ਠੰਡਾ ਨਹੀਂ ਹੋਇਆ ਜੀ। ਅਸੀਂ ਹਾਲਾਂਕਿ ਉਹਨਾਂ ਵੱਲੋਂ ਕਹਿਣ ਤੋਂ ਬਾਅਦ ਵੀ ਇਸ ਦਾ ਵੇਰਵਾ ਦਿੱਤਾ ਸੀ ਕਿ ਭਾਈ ਇਸ ਸ਼ਬਦ ਦੀਆਂ ਨੁਆਂਸਿਸ ਕੀ ਨੇ ਜੀ, ਪਰ ਜਦੋਂ ਕੋਈ ਇੰਨਾ ਕੁ ਅਥੋਰੀਟੇਟਿਵ ਹੋਏ ਔਰ ਉਹਨਾਂ ਦੀ ਤੁਸੀਂ ਜੇ ਲਿਖਤ ਦੇਖੋ, ਮੇਰਾ ਇਹ ਯਤਨ ਹੁੰਦਾ ਹੈ ਵੀ ਜਿਵੇਂ ਲਿਖਿਆ ਗਿਆ ਐਗਜ਼ੈਕਟ ਉਵੇਂ ਹੀ ਰਿਪੀਟ ਕੀਤਾ ਜਾਏ, ਤਾਂ ਕਿ ਜਿਹੜੇ ਸਾਡੇ ਦਰਸ਼ਕ ਨੇ ਜੀ, ਉਹ ਵੀ ਜਿਹੜਾ ਬਹੁ ਗਿਣਤੀ ਭਾਈਚਾਰਾ ਹੈ, ਇਹ ਹੁਣ ਕੋਈ ਐਂਬੈਸਡਰ ਤਾਂ ਹੈ ਨਹੀਂ ਜੀ, ਇਹ ਵੀ ਨਹੀਂ ਹੈ ਕਿ ਕੋਈ ਮਿਨਿਸਟਰ ਹੈ, ਜਾਂ ਇਹ ਵੀ ਨਹੀਂ ਹੈ ਵੀ ਰਾਜ CBI ਦਾ ਕੋਈ ਹੈੱਡ ਹੈ। ਜੀ ਜੀ, ਹੈ ਤਾਂ ਇੱਕ ਸਧਾਰਨ ਉਹਨਾਂ ਦਾ ਕੋਈ ਕਰਿੰਦਾ ਹੋਏਗਾ ਵੱਧ ਤੋਂ ਵੱਧ। ਜੀ, ਪਰ ਤੁਸੀਂ ਲਿਖਤ ਦੇ ਵਿੱਚ ਦੇਖੋ ਕਿ ਕਿਵੇਂ ਅਥਾਰਟੀ ਹੈ। ਕਹਿੰਦੇ ਜੀ ਅਸੀਂ ਬੇਨਤੀ ਨਹੀਂ, ਸਲਾਹ ਦਿੰਦੇ ਹਾਂ ਵੀ ਤੁਹਾਨੂੰ ਸਲਾਹਕਾਰ ਕਿਹਨੇ ਰੱਖਿਆ। ਜੀ ਜੀ, ਸਲਾਹ ਤਾਂ ਉਹੀ ਦਿੰਦਾ ਹੈ ਨਾ ਜਿਹਨੂੰ ਕਿਸੇ ਨੇ ਸਲਾਹਕਾਰ ਰੱਖਿਆ ਹੋਏ। ਜੀ, ਤੇ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਬੇਨਤੀ ਕਰੋ, ਤੁਸੀਂ ਤਾਂ 1000 ਸਾਲ ਬੇਨਤੀਆਂ ਹੀ ਕੀਤੀਆਂ ਨੇ, ਉੱਥੇ ਜੁੱਤੀਆਂ ਖਾਂਦੇ ਰਹੇ ਹੋ, ਬੇਨਤੀਆਂ ਕਰਦੇ ਰਹੇ ਹੋ, ਨੱਕ ਰਗੜਦੇ ਰਹੇ ਹੋ, ਅੱਜ ਤੁਹਾਡੇ ਨਾਇਕ ਹੋ ਗਏ, ਤੁਹਾਡੀਆਂ ਨਾਇਕਾਵਾਂ ਹੋ ਗਈਆਂ। ਹੁਣ ਦੂਜੀ ਗੱਲ ਜਿਹੜੀ ਇਹਦੇ ਚੋਂ ਮੈਨੂੰ ਲੱਗੀ ਕਿ ਵੀ ਚਲੋ ਧਾਰਮਿਕ ਅਕੀਦਾ ਇੱਕ ਆਪਣੀ ਥਾਂ ਆਪਣੀ ਰੱਖਦਾ ਹੈ, ਉਹਦੇ 'ਚ ਕਿਸੇ ਨੂੰ ਲੱਗਾ ਕਿ ਕਿਸੇ ਬਾਰੇ ਕੁਝ ਕਿਹਾ, ਉਹ ਸਾਡਾ ਵੀ ਯਤਨ ਹੁੰਦਾ ਹੈ ਵੀ ਧਾਰਮਿਕ ਪੱਖ ਬਾਰੇ ਕਿਸੇ ਦੇ ਸੈਂਟੀਮੈਂਟ ਹਰਟ ਨਾ ਹੋਣ ਜੀ। ਪਰ ਹੁਣ ਇਹਨਾਂ ਦਾ ਹਾਲ ਦੇਖ ਲਓ, ਇਹ ਹੁਣ ਰਾਣੀ ਲక్ష్ਮੀ ਬਾਈ ਕਿਹੜੀ ਦੇਵੀ ਬਣਾ ਲਈ ਇਹਨਾਂ ਨੇ, ਕੋਈ ਮੰਦਿਰ ਬਣਾਇਆ ਉਹਦਾ, ਬਣਾ ਦੇਣਗੇ ਵੈਸੇ ਤਾਂ ਇਹਨਾਂ ਨੇ ਏਡਸ ਦੇਵੀ ਦਾ ਮੰਦਿਰ ਵੀ ਬਣਾਇਆ ਹੋਇਆ ਆਂਧਰਾ ਪ੍ਰਦੇਸ਼ ਜੀ। ਆ ਜਿਹੜੀ ਬਿਮਾਰੀ ਹੈ ਏਡਸ, ਉਹਦਾ ਵੀ ਮੰਦਿਰ ਹੈ, ਉਹ ਵੀ ਦੇਵੀ ਹੈ ਜੀ। ਅਮਿਤਾਭ ਬੱਚਨ ਦਾ ਵੀ ਬਣਾਇਆ ਹੋਇਆ, ਉਹ ਵੀ ਦੇਵਤਾ ਹੈ। ਉਹ ਇੱਕ ਅੱਧਾ ਲక్ష్ਮੀ ਬਾਈ ਦਾ ਮੈਂ ਸੁਣਿਆ ਨਹੀਂ ਹੈ ਕਿ ਵੀ ਉਹਦਾ ਕੋਈ ਮੰਦਿਰ ਹੋਏ, ਵੀ ਉਹਦਾ ਵੀ ਬਣਾ ਦਿਓ ਜੀ। ਹੁਣ ਹਿਸਟਰੀ ਨੂੰ ਲੋਕ ਐਨਾਲਾਈਜ਼ ਕਰਦੇ ਨੇ, ਹਰ ਇੱਕ ਦੇ ਪਲੱਸ ਅਗੇਂਸਟ ਹੁੰਦਾ ਹੈ, ਕੋਈ ਕੀ ਲਹਿਰ ਸੀ, ਕਿਵੇਂ ਚੱਲੀ ਜੀ। ਜਿਸ ਲక్ష్ਮੀ ਬਾਈ ਨੂੰ ਬੜੀ ਵੱਡੀ ਨਾਇਕਾ ਬਣਾ ਕੇ ਇਹਨਾਂ ਨੂੰ ਲੱਗਦਾ ਕਿ ਵੀ ਇਹ ਇਹਨਾਂ ਦੀ ਪਹਾੜਾਂ ਵਾਲੀ ਮਾਂ ਦੇ ਬਰਾਬਰ ਦੀ ਹੋ ਗਈ ਜੀ। ਪਹਿਲਾਂ ਤਾਂ ਉਸ ਦੌਰ ਨੂੰ ਦੇਖੋ, 1857 1857, ਅੱਜ ਉਹਨੂੰ ਬੜੇ ਮਾਣ ਨਾਲ ਇੰਡੀਅਨ ਪਾਰਲੀਮੈਂਟ 'ਚ ਵੀ ਕਿਹਾ ਗਿਆ ਕਿ ਜੀ ਇਹ ਪਹਿਲਾ ਭਾਰਤ ਦਾ ਜਿਹੜਾ ਉਹ ਸੁਤੰਤਰਤਾ ਯੁੱਧ ਸੀ ਜੀ। ਹਾਲਾਂਕਿ ਇੱਕ ਸਿੱਖ MP ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ। ਉਹਨਾਂ ਨੇ ਕਿਹਾ ਜੀ ਇਹਨੂੰ ਇਹ ਨਾ ਕਰੋ, ਪਹਿਲਾ ਜਿਹੜਾ ਸਾਡੀ ਆਜ਼ਾਦੀ ਦੀ ਲੜਾਈ ਤਾਂ ਫਸਟ ਐਂਗਲੋ ਸਿੱਖ ਵਾਰ ਹੈ 1846 ਦੇ ਵਿੱਚ ਜੀ। ਇਹਨਾਂ ਨੂੰ ਲੱਗਦਾ ਹੈ ਕਿ ਜੀ ਲక్ష్ਮੀ ਬਾਈ ਨੇ ਇੰਨੀ ਕੁ ਬਹਾਦਰੀ ਦਿਖਾਈ ਵੀ ਤੁਹਾਡਾ ਕੋਈ ਰਾਜਾ ਜਾਂ ਕੋਈ ਸਰਦਾਰ ਨਹੀਂ ਹੋਇਆ, ਫਿਰ ਮੇਰਾ ਖਿਆਲ ਹੈ ਵੀ ਇਹਨੇ ਅੱਖਾਂ ਹੀ ਬੰਦ ਕੀਤੀਆਂ ਹੋਈਆਂ, ਉਹਨੂੰ ਭੇਜੋ ਜ਼ਰਾ ਅਫਗਾਨਿਸਤਾਨ ਜਾਂ ਵਜ਼ੀਰਿਸਤਾਨ ਜਾਂ ਦੂਸਰੇ ਉਸ ਇਲਾਕੇ 'ਚ ਜੀ, ਕਿ ਕਿਵੇਂ ਅੱਜ ਵੀ ਪਸ਼ਤੋ ਜਿਹੜੀਆਂ ਮਾਵਾਂ ਨੇ ਚੁੱਪਸ਼ਾ ਹਰੀਆ ਰਾਗਲਾ ਚੁੱਪ ਕਰ ਹਰੀ ਸਿੰਘ ਨਲੂਆ ਆਇਆ, ਇਹ ਦੁਹਰਾਉਂਦੀਆਂ ਨੇ। ਫਿਰ ਇਹਨਾਂ ਨੇ ਜੇ ਪਹਿਲਾ ਸਿੱਖ ਅੰਗਰੇਜ਼ ਜਿਹੜਾ ਜੰਗਨਾਮਾ
ਸਿੰਘਾਂ ਫਰੰਗੀਆਂ ਪੜਿਆ ਹੋਏ ਤੇ ਫਿਰ ਸਰਦਾਰ ਸ਼ਾਮ ਸਿੰਘ ਅਟਾਰੀ ਇੱਕ ਬਜ਼ੁਰਗ ਬਾਬਾ ਜਿਸ ਦੇ ਸਾਹਮਣੇ ਜਦੋਂ ਅੰਗਰੇਜ਼ ਵੀ ਅਟਾਰੀ ਦੇ ਕੋਲੋਂ ਦੀ ਲੰਘਦੇ ਸੀ ਤੇ ਤੋਪ ਦਾ ਸਲੂਟ ਕਰਕੇ ਜਾਂਦੇ ਸੀ ਕਿ ਵੀ ਇਹ ਯੋਧਾ ਹੈ ਜੀ। ਫਿਰ ਤੀਸਰੀ ਗੱਲ ਵੀ ਈਵਨ ਜਵਾਹਰ ਲਾਲ ਨਹਿਰੂ ਜਿਹਨੇ ਡਿਸਕਵਰੀ ਆਫ ਇੰਡੀਆ ਲਿਖੀ, ਪਹਿਲਾ ਪ੍ਰਾਈਮ ਮਿਨਿਸਟਰ ਹੈ ਜੀ, ਉਹਨੇ ਵੀ ਕਿਹਾ ਵੀ ਇਹ ਕੋਈ ਸੁਤੰਤਰਤਾ ਯੁੱਧ ਨਹੀਂ ਸੀ, ਇਹ ਗਦਰ ਸੀ, ਰੈਬੈਲੀਅਨ ਸੀ। ਔਰ ਉਹਦੇ 'ਚ ਕੁਝ ਫੌਜੀਆਂ ਨੇ, ਭਾਵੇਂ ਉਹ ਮੇਰਠ ਦੇ ਵਿੱਚ ਸੀ, ਕਾਨਪੁਰ ਸੀ, ਲਖਨਊ 'ਚ ਸੀ, ਉਹਨਾਂ ਦੇ ਵਿੱਚ ਇੱਕ ਗਲਤ ਪ੍ਰਚਾਰ ਹੋਇਆ ਕਿ ਜੀ ਜਿਹੜੇ ਕਾਰਤੂਸ ਉਹਨਾਂ ਨੂੰ ਦਿੱਤੇ ਗਏ ਨੇ ਉਹਨਾਂ ਦੇ ਵਿੱਚ ਗਾਂ ਔਰ ਸੂਰ ਦੀ ਚਰਬੀ ਹੈ। ਸੋ ਦੋਨੋਂ ਹੀ ਜਿਹੜੇ ਦੇਸੀ ਸੋਲਜਰ ਸੀ ਉਹ ਖਿਲਾਫ ਹੋਏ। ਔਰ ਜਿਹੜੇ ਉਹਦੇ ਨਾਲ ਲੱਗੇ ਹੋਏ ਲੋਕ ਸੀ ਉਹ ਲక్ష్ਮੀ ਬਾਈ ਹੋਏ, ਤਾਂਤੀਆ ਟੋਪੇ ਹੋਏ, ਦੂਸਰੇ ਨਾਨਾ ਜੀ ਫੜਨਵੀਸ ਹੋਏ। ਇਹ ਸਾਰੇ ਉਹ ਲੋਕ ਸੀ ਜਿਨ੍ਹਾਂ ਦੀਆਂ ਰਿਆਸਤਾਂ ਅੰਗਰੇਜ਼ਾਂ ਨੇ ਆਨੇ ਬਹਾਨੇ ਕਾਬੂ ਕੀਤੀਆਂ ਸੀ ਜਾਂ ਕਾਬੂ ਕਰਨ ਦੇ ਚੱਕਰ 'ਚ ਸੀ। ਜੀ, ਲక్ష్ਮੀ ਬਾਈ ਜਿਹੜੀ ਹੈ ਇਸ ਨੇ ਇੱਕ ਇਹਦਾ ਪੁੱਤਰ ਨਹੀਂ ਸੀ, ਸ਼ਾਇਦ ਹਸਬੈਂਡ ਦੀ ਡੈਥ ਹੋ ਗਈ ਸੀ ਜਾਂ ਕਿਵੇਂ ਸੀ, ਇੱਕ ਅਡਾਪਟ ਕਰਨ ਦਾ ਯਤਨ ਕੀਤਾ ਜਿਹਨੂੰ ਦੱਤਕ ਪੁੱਤਰ ਕਹਿੰਦੇ ਨੇ, ਉਹ ਅੰਗਰੇਜ਼ਾਂ ਨੇ ਮੰਨਿਆ ਨਹੀਂ। ਸੋ ਇਹਨਾਂ ਦੀ ਸੁਤੰਤਰਤਾ ਜਾਂ ਇਹ ਕੋਈ ਦੇਸ਼ ਦੀ ਆਜ਼ਾਦੀ ਲਈ ਨਹੀਂ, ਇਹ ਤਾਂ ਆਪਣੀਆਂ ਖੁੱਸੀਆਂ ਹੋਈਆਂ ਰਿਆਸਤਾਂ ਜਾਂ ਖੋਹੀਆਂ ਜਾਣ ਵਾਲੀਆਂ ਰਿਆਸਤਾਂ ਨੂੰ ਬਚਾਉਣ ਲਈ ਲੜ ਰਹੇ ਸੀ। ਨਹਿਰੂ ਨੇ ਵੀ ਇਸ ਕਿਸਮ ਦੀ ਗੱਲ ਹੀ ਕਹੀ, ਉਹਨੇ ਇਸ ਲਈ ਉਹਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਪਹਿਲਾ ਸੁਤੰਤਰਤਾ ਯੁੱਧ ਨਹੀਂ ਹੈ ਭਾਰਤ ਦਾ। ਜੀ, ਹੁਣ ਗੱਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲక్ష్ਮੀ ਬਾਈ ਨੇ ਉਹਦਾ ਜਿਹੜਾ ਵੀ ਬੱਚਾ ਸੀ ਉਹਨੂੰ ਉਹਨੇ ਪਿੱਛੇ ਬੰਨ੍ਹ ਕੇ ਘੋੜੇ ਦੇ ਉੱਤੇ ਜਿਹੜਾ ਉਹਨੇ ਬਹਾਦਰੀ ਦੇ ਨਾਲ ਲੜੀ, ਉਸ ਬਾਰੇ ਤਾਂ ਕੋਈ ਨਹੀਂ ਹੈ। ਪਰ ਉਹਦੀ ਬਹਾਦਰੀ ਦੀ ਗਾਥਾ ਵੀ ਕਦੇ ਸਾਹਮਣੇ ਨਾ ਆਉਂਦੀ। ਇੱਕ ਹਿੰਦੀ ਦੀ ਪੋਇਟੈਸ ਹੋਈ ਹੈ ਸੁਭਦਰਾ ਕੁਮਾਰੀ ਚੌਹਾਨ ਜੀ, ਉਸ ਨੇ ਜਦੋਂ ਇੱਕ ਨਜ਼ਮ ਲਿਖੀ ਬੜੀ ਖੂਬਸੂਰਤ, ਜਿਹੜੀ ਮੈਨੂੰ ਵੀ ਹਮੇਸ਼ਾ ਚੰਗੀ ਲੱਗਦੀ ਸੀ, ਹਾਲਾਂਕਿ ਹੁਣ ਮੈਨੂੰ ਕਿਸੇ ਵੇਲੇ ਨਜ਼ਮ ਦਾ ਕਾਫੀ ਯਾਦ ਸੀ, ਮੈਂ ਤਾਂ ਦੋ ਹੀ ਲਾਈਨਾਂ ਦੁਹਰਾਈਆਂ ਕਿ ਉਹਨੇ ਜਦੋਂ ਇਹ ਕਿਹਾ ਕਿ ਬੁੰਦੇਲੋਂ ਹਰ ਬੋਲੋਂ ਕੇ ਮੁਖ हमने सुनी कहानी थी खूब लड़ी मर्दानी वह तो झांसी वाली रानी थी। ਹੁਣ ਉਸ ਦੇ ਉੱਤੇ ਫਿਲਮਾਂ ਬਣ ਗਈਆਂ, ਦੂਜਾ ਹੋ ਗਿਆ, ਉਹਨੂੰ ਲਾਰਜਰ ਦੈਨ ਲਾਈਫ ਬਣਾ ਦਿੱਤਾ ਜੀ। ਸੋ ਮੈਂ ਤਾਂ ਜਦੋਂ ਈਵਨ ਕੰਪੈਰੀਜ਼ਨ ਵੀ ਕੀਤਾ, ਕੋਈ ਝਾਂਸੀ ਦੀ ਰਾਣੀ ਜਿਹੜੀ ਹੈ ਉਹ ਕੋਈ ਦੇਵੀ ਤਾਂ ਨਹੀਂ ਹੈ, ਕੋਈ ਗੋਡੈਸ ਨਹੀਂ ਹੈ ਰਿਲੀਜੀਅਸ। ਸੋ ਹਿਸਟਰੀ ਹਮੇਸ਼ਾ ਐਵੈਲੂਏਟ ਕਰਦੀ ਹੈ ਕਿ ਕੌਣ ਕਿਹਦਾ ਕਿੰਨਾ ਕੁ ਰੋਲ ਰਿਹਾ। ਹੁਣ ਜੇ ਮਹਾਰਾਣੀ ਜਿੰਦਾਂ ਦੇ ਨਾਲ ਕੀ ਕੰਪੈਰੀਜ਼ਨ ਹੈ, ਰਾਣੀ ਝਾਂਸੀ ਨੇ ਬੈਟਲ ਗਰਾਊਂਡ ਦੇ ਵਿੱਚ ਬੈਟਲ ਲੜੀ ਜੀ, ਮਾਰੀ ਗਈ, ਬਹਾਦਰੀ ਨਾਲ ਲੜੀ, ਉਹ ਇੱਕ ਬਹਾਦਰ ਔਰਤ ਹੈ, ਨੋ ਡਾਊਟ। ਲੇਕਿਨ ਇੱਧਰ ਉਹ ਰਾਣੀ ਝਾਂਸੀ ਦਾ ਮੁਕਾਬਲਾ ਮਹਾਰਾਣੀ ਜਿੰਦਾਂ ਦੇ ਨਾਲ ਜਦੋਂ ਅਸੀਂ ਕਰਨ ਦੀ ਗੱਲ ਕਰਦੇ ਹਾਂ, ਜਿਹਨੇ 18-19 ਸਾਲ ਦੀ ਉਮਰ ਤੋਂ ਲੈ ਕੇ ਆਪਣੇ ਅਖੀਰਲੇ ਸਾਹ ਤੱਕ ਜੀ, ਆਪਣੇ ਬੱਚੇ ਤੋਂ ਵਿਛੋੜਾ, ਅੰਗਰੇਜ਼ਾਂ ਦੇ ਨਾਲ ਟੱਕਰ, ਕੈਦ ਚੋਂ ਨਿਕਲਣਾ, ਫਿਰ ਨੇਪਾਲ ਪਹੁੰਚਣਾ, ਉੱਥੋਂ ਵੀ ਗੱਲ ਜਾਰੀ ਰੱਖਣਾ, ਔਰ ਅਖੀਰ ਵੇਲੇ ਵੀ ਕਹਿਣਾ ਕਿ ਵੀ ਮੇਰੀਆਂ ਹੱਡੀਆਂ ਇਸ ਨਿਰਦਈ ਧਰਤੀ ਤੇ ਨਾ ਰੋਲੀ। ਜੀ, ਜੀ। ਸੋ ਜ਼ਾਹਰ ਹੈ ਵੀ ਮਹਾਰਾਣੀ ਜਿੰਦਾਂ ਵਰਗੇ ਕਰੈਕਟਰ ਜਿਹੜੇ ਨੇ, ਜਿਹਨੂੰ ਡਿਮਨਾਈਜ਼ ਕੀਤਾ ਅੰਗਰੇਜ਼ਾਂ ਨੇ ਵੀ ਕੀਤਾ, ਆਪਣਿਆਂ ਨੇ ਵੀ ਕੀਤਾ ਜੀ। ਸੋ ਸਾਡਾ ਮਕਸਦ ਇਹੀ ਕਹਿਣ ਦਾ ਸੀ। ਬਾਕੀ ਇਹ ਜਿਹੜਾ ਇਹਨਾਂ ਦਾ ਕਹਿਣਾ ਕਿ ਜੀ ਅਸੀਂ ਹੱਕ ਨਹੀਂ ਦਿੰਦੇ, ਫਲਾਣਾ ਨਹੀਂ ਦਿੰਦੇ, ਤੁਹਾਡੇ ਤੋਂ ਹੱਕ ਮੰਗਦਾ ਕੌਣ ਹੈ ਕਿ ਤੁਸੀਂ ਕਿਹਨੂੰ ਕੀ ਕਹਿਣਾ? ਅਸੀਂ ਇੱਕ ਆਜ਼ਾਦ ਮੁਲਕ 'ਚ ਬੈਠੇ ਹਾਂ, ਅਸੀਂ ਕੋਈ ਤੁਹਾਡੇ ਉਸ ਪਿੰਜਰੇ ਦੇ ਤੋਤੇ ਨਹੀਂ ਹੈਗੇ ਜਿੱਦਾਂ ਦੇ ਤੁਸੀਂ ਉੱਥੇ ਰੱਖੇ ਹੋਏ ਨੇ ਇਤਿਹਾਸਕਾਰ ਔਰ ਜਿੱਦਾਂ ਦਾ ਤੁਸੀਂ ਬੁਲਾਓਗੇ। ਪਰ ਇੱਕ ਗੱਲ ਬੜੀ ਜ਼ਾਹਰ ਹੈ ਵੀ ਇਹ ਜ਼ਹਿਨੀਅਤ ਨੂੰ ਦਰਸਾਉਂਦਾ ਹੈ ਕਿ ਜਿਹੜੇ ਬਹੁ ਗਿਣਤੀ ਦੇ ਬਾਹਰ ਬੈਠੇ ਵੀ ਕੰਮ ਕਰਨ ਵਾਲੇ ਨਿੱਕੇ ਨਿੱਕੇ ਲੋਕ ਵੀ ਨੇ, ਉਹਨਾਂ ਦੇ ਜ਼ਿਹਨ ਦੇ ਵਿੱਚ ਕਿਸ ਕਦਰ ਹੰਕਾਰ ਹੈ, ਕਿਸ ਕਦਰ ਗਰੂਰ ਹੈ, ਤੇ ਕਿਵੇਂ ਆਪਣੇ ਨੌਨ ਐਗਜ਼ਿਸਟੈਂਟ ਜਿਹੜੇ ਕਰੈਕਟਰ ਨੇ, 1000 ਸਾਲ ਦੀ ਗੁਲਾਮੀ ਇਹਨਾਂ ਨੂੰ ਭੁੱਲ ਗਏ। ਇਹਨਾਂ ਨੂੰ ਭੁੱਲ ਗਿਆ ਵੀ ਈਵਨ ਸ਼ਹੀਦ ਵਰਗਾ ਸ਼ਬਦ ਵੀ ਇਹਨਾਂ ਦੀ ਕਿਸੇ ਲੈਂਗੁਏਜ ਦੇ ਵਿੱਚ ਨਹੀਂ ਹੈ ਜੀ। 1000 ਸਾਲ ਜੁੱਤੀਆਂ ਖਾਂਦੇ ਰਹੇ ਜਿਨ੍ਹਾਂ ਨੇ ਤੁਹਾਨੂੰ ਆਜ਼ਾਦੀ ਲੈ ਕੇ ਦਿੱਤੀ ਹੈ, ਉਹਨਾਂ ਨੂੰ ਤੁਸੀਂ ਕਹਿ ਰਹੇ ਹੋਗੇ ਜੀ ਤੁਹਾਡੇ ਕੋਲ ਕੋਈ ਬਾਦਸ਼ਾਹ, ਕੋਈ ਨਾਇਕ ਨਹੀਂ ਹੈ ਤੇ ਆਹ ਸਾਡੀ ਰਾਣੀ ਹੈ ਜੀ। ਸੈਲੂਟ ਹੈ ਜੀ ਤੁਹਾਨੂੰ ਮਿਸਟਰ ਆਸ਼ੂ ਜੀ। ਜੀ ਡਾਕਟਰ ਸਾਹਿਬ, ਹੁਣ ਲੈਣੇ ਇੱਥੇ ਛੋਟਾ ਜਿਹਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।